ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 3 ਤਰੀਕ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਨਾਰੀ ਅਮਰਜੀਤ ਸਿੰਘ ਫਰੈਸਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਉਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਭਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਜਿਹੜਾ ਹੈਸ਼ਟੈਗ ਟਵਿੱਟਰ ਦੇ ਉੱਤੇ ਹੁਣ ਤੁਸੀਂ ਸਾਰਿਆਂ ਨੇ ਪੋਸਟ ਕਰਨਾ ਹੈਗਾ 7 ਵਜੇ ਤੋਂ ਲੈ ਕੇ, ਤੇ ਉਹ ਰਾਜਕਨਵੀਰ ਸਿੰਘ ਜੀ ਆਪਾਂ ਸਰੋਤਿਆਂ ਨਾਲ ਸਾਂਝਾ ਕਰ ਲਈਏ। ਹਾਂਜੀ, ਬਿਲਕੁਲ। ਸੋ ਅੱਜ ਜਿਹੜਾ ਸ਼ਾਮ ਨੂੰ ਜਿਹੜਾ ਹੈਸ਼ਟੈਗ ਵਰਤਿਆ ਜਾਣਾ ਆ, ਉਹ ਸੇਮ ਹੀ ਕੱਲ੍ਹ ਵਾਲਾ ਹੈਗਾ ਆ। ਉਸ ਦੇ ਵਿੱਚ ਜਿਹੜਾ ਜੀ ਟੇਕ ਬੈਕ ਫਾਰਮ ਬਿਲਸ ਜਿਹੜਾ ਆ, ਉਹ ਇਸ ਦੇ ਵਿੱਚ ਜਿਹੜਾ ਰਹੇਗਾ। ਤੇ ਇਸ ਦੇ ਨਾਲ ਇਸ ਦੇ ਵਿੱਚ ਜਿਹੜਾ ਰਹੇਗਾ ਕਿਸਾਨ ਮੋਰਚਾ ਜਿੰਦਾਬਾਦ, ਟਰੈਕਟਰ ਟੂ ਟਵਿੱਟਰ ਜਿਹੜਾ ਆ, ਉਹ ਵੀ ਅੱਜ ਦੇ ਵਿੱਚ ਜਿਹੜਾ ਹੈਸ਼ਟੈਗ ਦੇ ਵਿੱਚ ਇਸ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਵੇਗੀ। ਤੇ ਫਾਰਮਰਸ ਆਰ ਲਾਈਫ ਲਾਈਨ। ਸੋ ਇਹ ਜਿਹੜੇ ਤਿੰਨ ਜਿਹੜੇ ਅੱਜ ਦੇ ਮੁੱਖ ਹੈਸ਼ਟੈਗ ਰਹਿਣਗੇ, ਟੇਕ ਬੈਕ ਫਾਰਮਲਾਜ਼, ਦੈਨ ਹੈਸ਼ਟੈਗ ਟਰੈਕਟਰ ਟੂ ਟਵਿੱਟਰ, ਤੇ ਦੈਨ ਹੈਸ਼ਟੈਗ ਫਾਰਮਰਸ ਆਰ ਲਾਈਫ ਲਾਈਨ। ਸੋ ਜਦੋਂ ਵੀ ਤੁਸੀਂ ਟਵਿੱਟਰ ਦੇ ਉੱਤੇ ਜਾਂਦੇ ਆ, ਕੱਲਾ ਉਸ ਨੂੰ ਜਿਹੜਾ ਦਿਲ ਵਾਲਾ ਬਟਨ ਉਹ ਹੀ ਨਹੀਂ ਨੱਪਣਾ, ਉਹਦੇ ਨਾਲ ਦਾ ਜਿਹੜਾ ਚੌਰਸ ਜਿਹਾ ਜਿਹੜਾ ਬਟਨ ਆ, ਜਿਸ ਨੂੰ ਰੀਟਵੀਟ ਆਖਿਆ ਜਾਂਦਾ ਆ, ਉਹ ਵੀ ਜਿਹੜਾ ਉਹ ਨੱਪਣਾ ਆ। ਤੇ ਉਸ ਨੂੰ ਅੱਗੇ ਤੋਂ ਅੱਗੇ ਜਿਹੜਾ ਆ ਉਹ ਤੁਸੀਂ ਰੀਟਵੀਟ ਜਿਹੜਾ ਉਹ ਕਰਦੇ ਜਾਣਾ। ਜਿਹੜੇ ਵੀ ਤੁਹਾਡੇ ਆਪਣੇ ਮਨ ਦੇ ਵਿਚਾਰ ਆ, ਤੇ ਜਾਂ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗ ਰਹੀ ਆ, ਉਸ ਨੂੰ ਅੱਗੇ ਹੋਰ ਆਪਣੇ ਮਿੱਤਰਾਂ ਤੱਕ ਜਿਹੜਾ ਪਹੁੰਚਾਉਣਾ ਆ, ਤੇ ਉਸ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਟਵੀਟ ਜਿਹੜਾ ਉਹ ਕੀਤਾ ਜਾਵੇ। ਸੋ ਇੱਦਾਂ ਕਰਨ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਹਰਜੋਤ ਸਿੰਘ ਜੀ ਲੋਕਾਂ ਤੱਕ ਜਿਹੜੀ ਆ ਉਹ ਆਵਾਜ਼ ਪਹੁੰਚਦੀ ਰਹਿੰਦੀ ਆ। ਸੋ ਟਵਿੱਟਰ ਦੇ ਉੱਤੇ ਜਦੋਂ ਕੋਈ ਵੀ ਚੀਜ਼ ਟਰੈਂਡ ਹੁੰਦੀ ਆ, ਫਿਰ ਉਹ ਖਬਰਾਂ 'ਚ ਆਉਂਦੀ ਆ, ਤੇ ਖਬਰਾਂ 'ਚ ਆਉਣ ਦੇ ਨਾਲ ਫਿਰ ਕਿਤੇ ਨਾ ਕਿਤੇ ਖਲਬਲੀ ਜਿਹੜੀ ਆ ਉਹ ਸਰਕਾਰਾਂ ਤੱਕ ਤਾਂ ਜਿਹੜੀ ਉਹ ਜ਼ਰੂਰ ਪਹੁੰਚਦੀ ਹੁੰਦੀ ਆ। ਤੋ ਸਮਾਂ ਇਸ ਕਰਕੇ ਨਿਯੁਕਤ ਕੀਤਾ ਜਾਂਦਾ ਤਾਂ ਕਿ ਉਨੇ ਸਮੇਂ 'ਚ ਵੱਧ ਤੋਂ ਵੱਧ ਟਵੀਟ ਹੋਣ ਤਾਂ ਫਿਰ ਉੱਪਰ ਆ ਜਾਂਦਾ ਹੈ। ਸੋ ਬਿਲਕੁਲ, ਕਿਉਂਕਿ ਇਹ ਇਸ ਉੱਥੇ ਅੱਜ ਕਰਕੇ ਦਾ ਦਿਨ ਭਾਰਤ ਵਿੱਚ ਸ਼ੁਰੂ ਹੋਣਾ ਆ। ਸੋ ਆਪਣੇ ਇੱਥੇ ਅੱਜ ਦੀ ਸ਼ਾਮ ਆ। ਸੋ 7 ਵਜੇ ਤੋਂ ਬਾਅਦ 'ਚ ਸਾਰੇ ਜਾਣੇ ਜਿਹੜੇ ਉਹ ਲੱਗ ਜਿਆ ਕਰੋ। ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਅਸੀਂ ਟਵਿੱਟਰ ਦੇ ਉੱਤੇ ਆਲਰੇਡੀ ਪਾ ਦਿੱਤੇ ਆ, ਇੰਸਟਾਗ੍ਰਾਮ ਤੇ ਪਾ ਦਿੱਤਾ ਜਾਂਦਾ ਆ ਵੀ ਅੱਜ ਦੇ ਦਿਨ ਦੇ ਲਈ ਜਿਹੜੇ ਕਿਹੜੇ ਟਵਿੱਟਰ ਦੇ ਜਿਹੜੇ ਟਰੈਂਡਿੰਗ ਆਪਾਂ ਜਿਹੜਾ ਕਰਾਉਣਾ ਆ। ਸੋ ਵੱਧ ਤੋਂ ਵੱਧ ਜਿਹੜੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਜਾਓ, ਤਾਂ ਜੋ ਫਿਰ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਪਤਾ ਲੱਗਦਾ, ਤੇ ਫਿਰ ਇੱਕੋ ਛਤਰੀ ਹੇਠਾਂ ਇੱਕ ਹਿਸਾਬ ਦੇ ਨਾਲ ਆਪਾਂ ਹੋ ਕੇ ਜੀ ਜਿਹੜਾ ਉਹ ਪ੍ਰੈਸ਼ਰ ਆ, ਜ਼ੋਰ ਆ, ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਆ। ਤੇ ਬਾਕੀ ਆ ਰਹੀ 5 ਤਰੀਕ ਨੂੰ, ਪਰਸੋਂ ਨੂੰ, ਜਿਹੜਾ ਇੱਕ ਵੱਡੀ ਵਿਸ਼ਾਲ ਕੈਲੀਫੋਰਨੀਆ ਦੇ ਵਿੱਚ ਰੈਲੀ ਜਿਹੜੀ ਆ ਉਹ ਰੱਖੀ ਗਈ ਹੈਗੀ ਆ। ਸੋ ਬੇਕਰਸਫੀਲਡ ਤੋਂ ਲੈ ਕੇ ਤੇ ਬੇ ਏਰੀਏ ਤੱਕ, ਹੋਰ ਦੂਰੋਂ ਨੇੜਿਓਂ ਸੈਕਰਾਮੈਂਟੋ, ਯੂਬਾ ਸਿਟੀ ਤੋਂ, ਵੱਖ-ਵੱਖ ਥਾਵਾਂ ਦੇ ਉੱਤੋਂ ਛੋਟੀਆਂ-ਛੋਟੀਆਂ ਰੈਲੀਆਂ ਇੱਕ ਵਿਸ਼ਾਲ ਇਕੱਠ ਦੇ ਵਿੱਚ ਫਿਰ ਓਕਲੈਂਡ ਦੇ ਵਿੱਚ ਇਕੱਠੀਆਂ ਹੋਣਗੀਆਂ, ਜਿਹੜੀਆਂ ਫਿਰ ਭਾਰਤੀ ਸਫਾਰਤਖਾਨੇ ਦੇ ਮੂਹਰਿਓਂ ਲੰਘਦੀਆਂ ਹੋਈਆਂ ਜਿਹੜੀਆਂ ਆ ਉੱਥੋਂ ਜਿਹੜੀਆਂ ਜਾਣਗੀਆਂ। ਜਕਾਰਾ ਮੂਵਮੈਂਟ ਵਾਲਿਆਂ ਨੇ ਇਸ ਦੇ ਬਾਰੇ ਅੱਜ ਆਪਣੇ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਸੀਗੀ, ਤੇ ਆਪਾਂ ਬਿਲਕੁਲ। ਫੇਸਬੁੱਕ, ਟਵਿੱਟਰ ਸਾਡੇ ਸਾਰੇ ਸਾਰੇ ਜਗ੍ਹਾ ਹੀ ਪਾਇਆ। ਜਿੰਨੇ ਸਰੋਤੇ ਆ, ਮੈਜੋਰਟੀ ਦੇ ਕੋਲ ਆਈਫੋਨ ਹੈਗੇ ਆ। ਸੋ ਪਲੀਜ਼, ਜਿੱਦਾਂ ਆਪਾਂ ਸਾਰੇ ਜਾਣਕਾਰੀ ਲੈਂਦੇ ਹੁੰਦੇ ਨਾ $1200 ਵਾਲੀ, ਹੋਰ ਜਿਹੜੇ ਆਪਣੇ ਬੈਨੀਫਿਟ ਵਾਲੇ, ਇਹ ਹੁਣ ਆਪਣੇ ਭੈਣਾਂ ਭਰਾਵਾਂ ਦਾ ਮਸਲਾ ਆ ਜਿਹੜੇ ਹਿੰਦੁਸਤਾਨ 'ਚ ਰਹਿੰਦੇ ਆ। ਉਹਨਾਂ ਦੇ ਲਈ ਜਿਹੜਾ ਹਾਂ ਦਾ ਨਾਅਰਾ ਮਾਰੀਏ। ਸੋ ਤੁਹਾਡੇ ਬੱਚੇ ਵੀ ਜਿੰਨੇ ਆ, ਬੱਚਿਆਂ ਕੋਲ ਬਹੁਤ ਸਾਰਿਆਂ ਨੇ ਅਕਾਊਂਟ ਬਣਾਏ ਹੋ ਆ, ਸਾਰਿਆਂ ਨੂੰ ਕਹੋ ਇਹ ਜਾ ਕੇ ਜਿਹੜਾ ਆ ਸ਼ੇਅਰ ਜ਼ਰੂਰ ਕਰੋ। ਇਹ ਜ਼ਰੂਰ ਬੇਨਤੀ ਆ ਪੰਜਾਬੀ ਰੇਡੀਓ USA ਵੱਲੋਂ। ਅਸੀਂ ਹਰ ਰੋਜ਼ ਸਵੇਰੇ ਸ਼ਾਮ ਇਹ ਕਰਦੇ ਆ। ਸੋ ਜਿਹੜਾ ਮੁਜ਼ਾਹਰਾ ਕਰਨਾ ਆ, ਉਹ ਅੰਬੈਸੀ ਦੇ ਮੂਹਰੇ ਲੰਘਣਾ ਹੀ ਆ। ਉੱਥੇ ਅੰਬੈਸੀ 'ਚ ਕਿਸੇ ਨੇ ਖੜਨਾ ਨਹੀਂ ਹੈਗਾ। ਮੁੜ ਕੇ ਜਿੱਥੋਂ ਓਕਲੈਂਡ ਤੋਂ ਚੱਲਣਾ, ਇੱਥੋਂ ਹੀ ਆ ਕੇ ਜੇ ਕਿਸੇ ਨੇ ਬੋਲਣਾ ਹੋਇਆ ਤਾਂ ਉੱਥੇ ਸੈਟਅਪ ਕੀਤਾ ਜਾਊਗਾ। ਸੋ ਬੇਕਰਸਫੀਲਡ ਵੱਖ-ਵੱਖ ਜਗ੍ਹਾ ਤੇ ਇਕੱਠੇ ਹੋਣ ਦਾ ਅਲੱਗ-ਅਲੱਗ ਸਮਾਂ ਰੱਖਿਆ ਗਿਆ ਆ।
ਬੇਕਰਸਫੀਲਡ ਤੋਂ ਫ੍ਰਿਜ਼ਨੋ ਤੋਂ ਮੋਡੈਸਟੋ ਤੇ ਫਿਰ ਓਕਲੈਂਡ ਆਉਣਾ ਹਾਈਵੇ 99, ਫਿਰ 120, 205, 580, 880। ਇਸੇ ਤਰ੍ਹਾਂ ਯੂਬਾ ਸਿਟੀ ਸਾਈਡ ਤੋਂ ਜਿਹਨੇ ਆਉਣਾ ਯੂਬਾ ਸਿਟੀ, ਸੈਕਰਾਮੈਂਟੋ, ਓਕਲੈਂਡ 99, ਹਾਈਵੇ 80 ਤੇ ਉਹ ਤੋਂ ਬਾਅਦ ਹਾਈਵੇ 880। ਸੋ ਹਰ ਜਗ੍ਹਾ ਦਾ ਸਮਾਂ ਡਿਫਰੈਂਟ ਆ, ਕਿਉਂਕਿ ਬੇਕਰਸਫੀਲਡ ਹੁਣ ਦੇਖੋ ਵੇ ਏਰੀਏ 'ਚ ਦੇਖਿਆ ਜਾਵੇ 4 4.5 ਘੰਟੇ ਦਾ ਰਸਤਾ ਆ। ਸੋ ਬੇਕਰਸਫੀਲਡ ਜਿਹੜਾ ਐਚ ਸਟਰੀਟ ਤੇ ਗੁਰਦੁਆਰਾ ਸਾਹਿਬ ਆ, ਉੱਥੇ ਸਵੇਰ ਦਾ 6 ਵਜੇ ਦਾ ਸਮਾਂ ਆ। ਉਹਨੇ 5 ਵਜੇ ਤੋਂ ਲੈ ਕੇ 6 ਵਜੇ ਤਾਈਂ ਇਕੱਠੇ ਹੋਣਾ ਤੇ 6 ਵਜੇ ਉੱਥੋਂ ਲੀਵ ਕਰਨਾ ਹੈਗਾ ਆ। ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਫ੍ਰਿਜ਼ਨੋ ਆ, ਉੱਥੇ 7 ਵਜੇ ਤੋਂ ਲੈ ਕੇ 8 ਵਜੇ ਤਾਈਂ ਇਕੱਠੇ ਹੋਣਾ। 8 ਵਜੇ ਐਗਜ਼ੈਕਟਲੀ ਉਹਨੇ ਉੱਥੋਂ ਤੁਰ ਪੈਣਾ ਹੈਗਾ ਆਪਣੀ ਕੈਰਾਵੈਨ ਦੇ ਵਿੱਚ। ਇਸੇ ਤਰ੍ਹਾਂ ਬੀ ਸਟਰੀਟ ਗੁਰਦੁਆਰਾ ਸਾਹਿਬ ਜਿਹੜਾ ਲਿਵਿੰਗਸਟਨ ਦੇ ਵਿੱਚ ਆ, ਹਾਈਵੇ 99 ਦੇ ਬਿਲਕੁਲ ਉੱਪਰ ਹੀ ਹੈਗਾ ਆ। ਉਹ ਜਿਹੜਾ ਹੈਗਾ ਆ ਉੱਥੇ 8 ਵਜੇ ਜਿਹੜਾ ਪਹੁੰਚਣਾ, 8 ਤੋਂ 9 ਵਜੇ ਤਾਈਂ, ਤੇ 9 ਵਜੇ ਉੱਥੋਂ ਜਿਹੜਾ ਤੁਰ ਪੈਣਾ ਹੈਗਾ ਆ। ਸੋ ਇਸੇ ਤਰ੍ਹਾਂ ਸੈਕਰਾਮੈਂਟੋ 49 ਟਰੱਕ ਪਲਾਜ਼ਾ ਹੈਗਾ ਆ, ਇਹ 2828 ਐਲ ਸੈਂਟਰੋ ਰੋਡ ਸੈਕਰਾਮੈਂਟੋ ਆ। ਇਹ ਸਾਰੀ ਇਨਫੋਰਮੇਸ਼ਨ ਆਪਾਂ ਫੇਸਬੁੱਕ ਤੇ ਪਾਈ ਹੋ ਹੈਗੀ ਆ। ਸੋ ਉੱਥੋਂ ਜਿਹੜਾ ਆ 8 ਵਜੇ ਸਵੇਰੇ ਤੁਰਨਾ ਆ, ਪਹੁੰਚਣਾ ਉਹ ਕਹਿੰਦੇ 8 ਤੋਂ 9:30 ਦੇ ਵਿੱਚ ਤੇ 9:30 ਵਜੇ ਜਿਹੜਾ ਕੈਰਾਵੈਨ ਆ ਉਹ ਤੁਰੂਗਾ। ਯੂਬਾ ਸਿਟੀ ਜਿਹੜਾ ਬੋਗ ਰੋਡ ਗੁਰਦੁਆਰਾ ਸਾਹਿਬ ਆ, ਉੱਥੇ 8 ਵਜੇ ਤੋਂ ਲੈ ਕੇ 8:45 ਤਾਈਂ ਇਕੱਠੇ ਹੋਣਾ। ਮਤਲਬ ਇਹ 45 ਮਿੰਟਾਂ 'ਚ ਚਾਹ ਪਾਣੀ ਜੇ ਛਕਣਾ ਹੋਊਗਾ ਕਿਸੇ ਨੇ ਉੱਥੇ, ਤੇ ਉਹ ਤੋਂ ਬਾਅਦ ਤੁਰ ਕੇ ਤਾਂ ਫਿਰ 8:45 ਤੇ ਉਹ ਤੁਰ ਪੈਣਾ ਹੈਗਾ। ਸੋ ਸਾਰਿਆਂ ਨੇ ਓਕਲੈਂਡ ਪਹੁੰਚਣਾ ਹੈਗਾ ਤੇ ਇੱਦੇ ਟ੍ਰੇਸੀ ਤੋਂ ਟ੍ਰੇਸੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ 9 ਵਜੇ ਉੱਥੇ ਕਹਿੰਦੇ ਪਹੁੰਚੋ। 9 ਤੋਂ 10 ਦੇ ਵਿੱਚ 10 ਵਜੇ ਉੱਥੋਂ ਸੰਗਤਾਂ ਨੇ ਜਿਹੜਾ ਆ ਉਹ ਤੁਰ ਪੈਣਾ ਹੈਗਾ। ਸੋ ਹੋਰ ਵੀ ਜੇ ਕਿਸੇ ਨੇ ਤੁਰਨਾ ਹੋਇਆ ਕਿਸੇ ਗੁਰੂ ਘਰ ਤੋਂ ਜਾਂ ਸੋ ਪਲੀਜ਼ ਸਾਨੂੰ ਕਾਲ ਕਰਕੇ ਦੱਸ ਦਿਓ, ਆਪਾਂ ਐਡ ਜ਼ਰੂਰ ਕਰ ਦਾਂਗੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਏ। ਗੁਰਦੁਆਰਾ ਸਾਹਿਬ ਫਰੀਮੌਂਟ ਸਵੇਰੇ 8 ਵਜੇ ਤੋਂ ਲੈ ਕੇ 9:30 ਵਜੇ ਤਾਈਂ ਇਕੱਠੇ ਹੋਣਾ ਤੇ 9:30 ਵਜੇ ਜਿਹੜਾ ਆ ਉੱਥੋਂ ਕਾਫਲਾ ਜਿਹੜਾ ਤੁਰੂਗਾ ਓਕਲੈਂਡ ਨੂੰ। ਸੋ ਓਕਲੈਂਡ ਵਾਲੀ ਲੋਕੇਸ਼ਨ ਰਾਜਕਨਵੀਰ ਸਿੰਘ ਜੀ ਇੱਕ ਵਾਰੀ ਫੇਰ ਸਾਂਝੀ ਕਰ ਦਈਏ, ਜਿੱਥੋਂ ਫਿਰ ਸਾਰਾ ਕਾਫਲਾ ਇਕੱਠਾ ਹੀ ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਦੀ ਹੁੰਦਾ ਹੋਇਆ, ਅੰਬੈਸੀ ਦੇ ਮੋੜ ਦੀ ਹੁੰਦਾ ਹੋਇਆ ਫਿਰ ਵਾਪਸ ਓਕਲੈਂਡ ਆਏਗਾ। ਜੀ ਬਿਲਕੁਲ, ਇਹ ਆਈ ਥਿੰਕ ਪੋਰਟ ਆਫ ਓਕਲੈਂਡ ਦਾ ਹੀ ਆ, ਮਿਡਲ ਹਾਰਬਰ ਸ਼ੋਰਲਾਈਨ ਪਾਰਕ ਜਿਸ ਦਾ ਨਾਮ ਆ 2777 ਮਿਡਲ ਹਾਰਬਰ ਰੋਡ ਓਕਲੈਂਡ ਦੇ ਵਿੱਚ ਜਿਹੜਾ ਆ, ਉੱਥੇ ਸਾਰਿਆਂ ਨੇ ਵੱਖ-ਵੱਖ ਥਾਵਾਂ ਦੇ ਉੱਤੋਂ ਜਿਹੜਾ ਇਕੱਠੇ ਹੋ ਕੇ ਉੱਥੋਂ ਫਿਰ ਅੱਗੇ ਇੱਕ ਵੱਡੇ ਕਾਰਵਾਂ ਦੇ ਵਿੱਚ ਜਿਹੜਾ ਉਹ ਪਹੁੰਚਣਾ ਹੈਗਾ। ਸੋ ਆਪਾਂ ਰੋਜ਼ਾਨਾ ਹੀ ਜਿਹੜੇ ਕੱਲ੍ਹ ਦਾ ਦਿਨ ਵੀ ਰਹਿ ਗਿਆ, ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਅਪਡੇਟ ਜਿਹੜਾ ਉਹ ਕਰਦੇ ਰਹਾਂਗੇ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਹੁਣ ਆਪਣੀਆਂ ਇੱਥੋਂ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਜ਼ਰੂਰ ਆਪਾਂ ਜਿਹੜੀ ਆ ਬੜੀ ਦੁਖਦਾਈ ਖਬਰ ਸਾਂਝੀ ਕਰਨੀ ਆ। ਸਿੱਖ ਕੌਮ ਦੇ ਬਹੁਤ ਹੀ ਮਹਾਨ ਡਾਕਟਰ ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਫਾਦਰ ਕਿਹਾ ਜਾਂਦਾ ਆ, ਜਿਹਦੇ ਬੇਸ ਤੇ ਸਾਰੀਆਂ ਵੇ ਏਰੀਏ ਦੀਆਂ ਕੰਪਨੀਆਂ ਬਣੀਆਂ ਆ ਹੁਣ, ਉਹਨਾਂ ਦੀ ਅੱਜ ਜਿਹੜੀ ਆ ਡੈਥ ਹੋ ਗਈ ਆ। ਸੋ ਉਹਨਾਂ ਨੇ ਸਿੱਖ ਕੌਮ ਦੇ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ, ਦਸਤਾਰਧਾਰੀ ਸਿੱਖ ਸੀ। ਤੇ ਇਕੱਲਾ ਉਹਨਾਂ ਨੇ ਫਾਈਬਰ ਆਪਟਿਕਸ ਨਹੀਂ ਕੰਮ ਕੀਤਾ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸਿਸਟਮ ਦੇ ਵਿੱਚ ਬਹੁਤ ਜਗ੍ਹਾ ਜਿਹੜੀਆਂ ਪੰਜਾਬੀ ਦੀਆਂ ਚੇਅਰਸ ਆ ਉਹਨਾਂ ਨੂੰ ਸਥਾਪਿਤ ਕੀਤਾ ਸੀ। ਉਹ ਤੋਂ ਬਾਅਦ ਉਹ ਵੱਖ-ਵੱਖ ਜਿਹੜੀਆਂ ਆ ਐਗਜ਼ੀਬਿਸ਼ਨਸ, ਸਿੱਖ ਐਗਜ਼ੀਬਿਸ਼ਨਸ ਉਹ ਲਾਉਂਦੇ ਰਹੇ ਆ। ਸੈਨ ਫਰਾਂਸਿਸਕੋ ਆਰਟ ਮਿਊਜ਼ੀਅਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਇੱਕ ਵਾਰੀ ਚੇਅਰ ਵੀ ਉਹਨੇ ਲੈ ਕੇ ਆਏ ਸੀ ਉੱਥੇ। ਸੋ ਇਹ ਜਿਹੜਾ ਆ ਉਹ ਬਹੁਤ ਵੱਡਾ ਘਾਟਾ ਜਿਹੜਾ ਆ ਸਿੱਖ ਕੌਮ ਨੂੰ ਪਿਆ ਆ, ਤੇ ਅੱਜ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ। ਜੀ 31 ਅਕਤੂਬਰ 1926 ਦੇ ਵਿੱਚ ਮੋਗੇ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ। ਸੋ 94 ਸਾਲ ਦਾ ਜੀਵਨ ਜਿਹੜੇ ਆ ਉਹ ਭੋਗਦੇ ਹੋਏ ਅਕਾਲ ਚਲਾਣਾ ਜਿਹੜੇ ਕਰ ਗਏ ਆ। ਸੋ 1956 ਦੇ ਵਿੱਚ ਦੇਖੋ ਇਹਨਾਂ ਨੇ ਫਾਈਬਰ ਆਪਟਿਕਸ ਦੀ ਜਿਹੜੀ ਕਾਢ ਆ ਉਹ ਕੱਢੀ ਸੀ, ਤੇ ਅੱਜ ਉਸੇ ਦੇ ਆਧਾਰ ਦੇ ਉੱਤੇ ਜਿਹੜਾ ਇੰਟਰਨੈਟ ਆ ਜਿਹੜਾ ਉਹ ਚੱਲਦਾ ਆ, ਕਿੰਨਾ ਤੇਜ਼ ਕਿੱਦਾਂ ਹੋਣਾ ਆ। ਸੋ ਨੀਂਹ ਪੱਥਰ ਜਿਹੜਾ ਆ ਕਹਿ ਲਓ ਵੀ 1956 ਦੇ ਵਿੱਚ ਹੀ ਇਹਨਾਂ ਨੇ ਜਿਹੜਾ ਉਹ ਰੱਖ ਦਿੱਤਾ ਸੀਗਾ। ਸੋ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਂ ਦੇ ਵਜੋਂ ਵੀ ਜਿਹੜਾ ਆ ਉਹ ਜਾਣੇ ਜਾਂਦੇ ਆ। ਫੋਰਚੂਨ ਦੇ ਦੁਆਰਾ ਉਹਨਾਂ ਨੂੰ ਬਿਜ਼ਨਸਮੈਨ ਆਫ ਦਾ ਸੈਂਚੁਰੀ ਇਸ਼ੂ ਦੇ ਵਿੱਚ ਅਨਸੰਗ ਹੀਰੋਜ਼ ਦੇ ਵਜੋਂ ਵੀ ਜਿਹੜਾ ਆ ਉਹ ਗਰਦਾਨਿਆ ਗਿਆ ਸੀਗਾ। ਉਸ ਜਿਹੜੇ ਆ ਇਸ਼ੂ ਦੇ ਵਿੱਚ 7 ਜਾਣਿਆਂ ਦਾ ਜਿਹੜਾ ਨਾਮ ਸੀ, ਉਹਨਾਂ ਦੇ ਵਿੱਚੋਂ ਇੱਕ ਨਾਮ ਨਰਿੰਦਰ ਸਿੰਘ ਕਪਾਨੀ ਹੋਣਾ ਦਾ ਵੀ ਸੀਗਾ। ਸੋ ਇਹ ਜਿਹੜੀ ਉੱਥੇ ਯੂਨੀਵਰਸਿਟੀ ਆਫ ਲੰਡਨ, ਇੰਪੀਰੀਅਲ ਕਾਲਜ ਆਫ ਜਿਹੜਾ ਲੰਡਨ ਆ, ਤੇ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਜਿਹੜੀ ਇੱਥੋਂ ਦੇ ਜਿਹੜੇ ਇਹ ਪੜ੍ਹੇ ਹੋਏ ਸੀਗੇ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀਆਂ ਹੁਣ ਇੱਥੇ ਕੈਲੀਫੋਰਨੀਆ ਦੇ ਉੱਤੇ ਜਿਹੜਾ ਜੇ ਨਜ਼ਰ ਮਾਰਦੇ ਜਾਈਏ,
ਅੱਜ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਨਵੇਂ ਸਟੇ ਐਟ ਹੋਮ ਆਰਡਰਸ ਜਿਹੜੇ ਆ ਉਹ ਜਾਰੀ ਕੀਤੇ ਨੇ। ਪਰ ਉਹਨਾਂ ਨੇ ਇਹ ਸਟੇ ਐਟ ਹੋਮ ਆਰਡਰਸ ਜਿਹੜੇ ਆ ਇਸ ਹਿਸਾਬ ਦੇ ਨਾਲ ਰੱਖੇ ਆ, ਵੱਖ-ਵੱਖ ਰੀਜਨਸ ਦੇ ਵਿੱਚ ਵੰਡ ਕੇ, ਵੀ ਜੇ ਉਹਨਾਂ ਇਲਾਕਿਆਂ ਦੇ ਵਿੱਚ 15% ਤੋਂ ਘੱਟ ਜਾਂਦੀ ਆ ICU ਕੈਪੈਸਿਟੀ, ਤਾਂ ਫਿਰ ਜਿਹੜੇ ਆ ਸਟੇ ਐਟ ਹੋਮ ਆਰਡਰ ਲਾਗੂ ਹੋ ਜਾਣਗੇ। 5 ਇਲਾਕਿਆਂ ਦੇ ਵਿੱਚ ਕੈਲੀਫੋਰਨੀਆ ਨੂੰ ਉਹਨਾਂ ਨੇ ਵੰਡਿਆ ਆ, ਜਿਸ ਦੇ ਵਿੱਚ ਪਹਿਲਾ ਜਿਹੜਾ ਗ੍ਰੇਟਰ ਸੈਕਰਾਮੈਂਟੋ ਇਲਾਕਾ, ਉਸ ਦੇ ਵਿੱਚ ਇਹ ਜਿਹੜੀਆਂ ਕਾਉਂਟੀਜ਼ ਐਲਪਾਈਨ, ਐਮਾਡੋਰ, ਬਿਊਟ, ਕਲੂਸਾ, ਅਲਡੋਰਾਡੋ, ਨਵਾਡਾ, ਪਲੇਸਰ, ਪਲੂਮਸ, ਸੈਕਰਾਮੈਂਟੋ, ਸਿਆਰਾ, ਸਟਰ, ਯੋਲੋ ਤੇ ਯੂਬਾ ਕਾਉਂਟੀ ਆਉਂਦੀ ਆ। ਫਿਰ ਦੂਜਾ ਜਿਹੜਾ ਇਲਾਕਾ ਸੈਨ ਵਕੀਨ ਵੈਲੀ, ਕੈਲਾਵਰਸ, ਫ੍ਰੈਜ਼ਨੋ, ਕਰਨ, ਕਿੰਗਸ, ਮਡੇਰਾ, ਮੈਰੀਪੋਸਾ, ਮਰਸੈਡ, ਸੈਨ ਬਨੀਟੋ, ਸੈਨ ਵਕੀਨ, ਸਟੈਨਿਸਲਸ, ਟਲੈਰੀ, ਟੁਲੂਮੀ, ਜਿਹੜੀ ਇਹ ਕਾਉਂਟੀਜ਼ ਆ। ਤੇ ਫਿਰ ਨਦਰਨ ਕੈਲੀਫੋਰਨੀਆ ਦੇ ਵਿੱਚ ਡੈਲ ਨੋਰਟੇ, ਗਲੈਨ, ਹੰਬੋਲਟ, ਲੇਕ, ਲੈਸਨ, ਮੈਂਡੋਸੀਨੋ, ਮੋਡੋਕ, ਸ਼ਾਸਤਾ, ਸਿਸਕਿਓ, ਟੇਹਾਮਾ, ਟ੍ਰਿਨਿਟੀ। ਤੇ ਫਿਰ ਬੇ ਏਰੀਏ ਦਾ ਜਿਹੜਾ ਇਲਾਕਾ ਹੈ ਅਲਾਮੀਡਾ, ਕੌਂਟਰਾ ਕੋਸਟਾ, ਮਰੀਨ, ਮੌਨਰੇ, ਨਾਪਾ, ਸੈਨ ਫਰਾਂਸਿਸਕੋ, ਸੈਨ ਮਟੇਓ, ਸੈਂਟਾ ਕਲੋਰਾ, ਸੈਂਟਾ ਕਰੂਜ਼, ਸੋਲਾਨੋ, ਸਨੋਮਾ। ਤੇ ਫਿਰ ਪੰਜਵਾਂ ਜਿਹੜਾ ਇਲਾਕਾ ਆ ਸਦਰਨ ਕੈਲੀਫੋਰਨੀਆ, ਜਿਸ 'ਚ ਇੰਪੀਰੀਅਲ, ਐਨੀਓ, ਲਾਸ ਐਂਜਲੀਜ਼, ਮੋਨੋ, ਔਰੇਂਜ, ਰਿਵਰਸਾਈਡ, ਸੈਨ ਬਰਨਾਡੀਨੋ, ਸੈਨ ਡੀਏਗੋ, ਸੈਨ ਲੁਇਸ ਓਬਿਸਪੋ, ਸੈਂਟਾ ਬਾਰਬਰਾ ਤੇ ਵੈਂਚੂਰਾ ਕਾਉਂਟੀ ਜਿਹੜੀਆਂ ਰੱਖੀਆਂ ਆ। ਸੋ ਕਿਸੇ ਵੀ ਇੱਕ ਇਲਾਕੇ ਦੇ ਵਿੱਚ ਜੇ ICU ਦੀ ਕੈਪੈਸਿਟੀ 15% ਤੋਂ ਘੱਟ ਜਾਂਦੀ ਆ, ਵੀ ਸਿਰਫ 15% ਤੋਂ ਘੱਟ ICU ਅਵੇਲੇਬਲ ਹੋਣਗੇ, ਤਾਂ ਫਿਰ ਉੱਥੇ ਸਟੇ ਐਟ ਹੋਮ ਆਰਡਰ ਜਿਹੜੇ ਆ ਲਾਗੂ ਕਰ ਦਿੱਤੇ ਜਾਣਗੇ। ਸੋ ਇਸ ਵਾਰ ਉਹਨਾਂ ਨੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਜੋੜ ਕੇ ਕੀਤਾ ਹੈ। ਇਹ ਨਹੀਂ ਆ ਵੀ ਸਾਰਿਆਂ ਨੂੰ ਹੀ ਨਹੀਂ ਜਿਹੜਾ ਉਹ ਕੀਤਾ ਹੈ। ਸੋ ਜਿੱਥੇ ਕੈਪੈਸਿਟੀ ਕਹਿੰਦੇ ਆ ਵੀ ਇਸ ਥ੍ਰੈਸ਼ਹੋਲਡ ਤੋਂ ਥੱਲੇ ਜਾਊਗੀ, ਫਿਰ ਉਸ ਦੇ ਤਹਿਤ ਉੱਥੇ ਨਾਨ ਅਸੈਂਸ਼ੀਅਲ ਗੈਦਰਿੰਗਸ ਜਿਹੜੀਆਂ ਆ ਉਹ ਬੰਦ ਹੋ ਜਾਣਗੀਆਂ, ਤੇ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਰਹਿਣਾ ਪਊਗਾ, ਤਾਂ ਜੋ ਜਿਹੜੇ ਵਾਇਰਸ ਆ ਉਹ ਜ਼ਿਆਦਾ ਉਸ ਦਾ ਫੈਲਾਅ ਉਹ ਨਾ ਹੋ ਸਕੇ। ਸੋ ਇਹ ਜਿਹੜੀਆਂ ਚੀਜ਼ਾਂ ਆ, ਕਹਿੰਦੇ ਵੀ ਪਰ ਇਸ ਦੇ ਬਾਵਜੂਦ ਪਹਿਲਾਂ ਵਾਂਗੂ ਹੀ ਅਸੈਂਸ਼ੀਅਲ ਐਕਟੀਵਿਟੀਜ਼, ਜਿਨ੍ਹਾਂ ਦੇ ਵਿੱਚ ਡਾਕਟਰ ਕੋਲ ਜਾਣਾ, ਗਰੋਸਰੀਜ਼ ਬਾਏ ਕਰਨਾ, ਟੇਕ ਆਊਟ ਲੈ ਕੇ ਆਉਣਾ, ਉਹ ਸਾਰੀਆਂ ਚੀਜ਼ਾਂ ਅਲਾਉਡ ਰਹਿਣਗੀਆਂ। ਇਸ ਦੇ ਵਿੱਚ ਆਊਟਡੋਰ ਐਕਸਰਸਾਈਜ਼, ਹਾਈਕਿੰਗ, ਆਊਟਡੋਰ ਰਿਲੀਜੀਅਸ ਸੈਰੇਮੋਨੀਜ਼ ਜਿਹੜੀਆਂ ਆ ਉਹ ਵੀ ਇਸ ਦੇ ਵਿੱਚ ਚੱਲਦੀਆਂ ਰਹਿਣਗੀਆਂ। ਇਸੇ ਦੇ ਤਹਿਤ ਇਹਨਾਂ ਨੇ, ਹਰਜੋਤ ਸਿੰਘ ਜੀ, ਇਹ ਨਵੇਂ ਆਰਡਰਾਂ ਦੇ ਤਹਿਤ ਆਈ ਥਿੰਕ ਇਹਨਾਂ ਨੇ ਨਵਾਂ ਮੋਰਟੋਰੀਅਮ ਜਿਹੜਾ ਆ ਉਹ ਫੇਰ ਲਗਾ ਦਿੱਤਾ ਆ ਤਕਰੀਬਨ ਫਰਵਰੀ ਤੱਕ, ਵੀ ਉਸ ਦੇ ਵਿੱਚ ਜਿਹੜੇ ਰੈਂਟਰਸ ਆ ਉਹਨਾਂ ਨੂੰ ਸ਼ਾਇਦ ਜਿਹੜਾ ਉਹ ਨਹੀਂ ਕੱਢਿਆ ਜਾ ਸਕਦਾ, ਬਸ਼ਰਤੇ ਵੀ ਉਸ ਰੈਂਟਰ ਦੇ ਉੱਤੇ ਇਸ ਕੋਵਿਡ ਦੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਮਾਰ ਜਿਹੜੀ ਉਸ ਦੇ ਤਹਿਤ ਉਹ ਹੋਵੇ। ਸੋ ਇਹ ਨਵੇਂ ਜਿਹੜੇ ਸਟੇ ਐਟ ਹੋਮ ਆਰਡਰਸ ICU ਦੇ ਨਾਲ ਬੰਨ੍ਹ ਕੇ ਜਿਹੜੇ ਆ ਉਹਨਾਂ ਨੇ ਹੁਣ ਨਿਯੁਕਤ ਕੀਤੇ ਗਏ ਆ। ਸੋ ਜੇ ਆਪਾਂ ਹਰਜੋਤ ਸਿੰਘ ਜੀ ਕਰੰਟ ਦੱਸ ਵੀ ਦਈਏ ਇਹਨਾਂ 5 ਇਲਾਕਿਆਂ 'ਚ ਕੀ ਸਿਚੁਏਸ਼ਨ ਆ। ਗ੍ਰੇਟਰ ਸੈਕਰਾਮੈਂਟੋ ਇਲਾਕੇ 'ਚ 22% ਅਵੇਲੇਬਿਲਿਟੀ ICU ਦੀ, ਸੈਨ ਵਕੀਨ ਕਾਉਂਟੀ 'ਚ 19.7, ਨਦਰਨ ਕੈਲੀਫੋਰਨੀਆ 'ਚ 18.6, ਬੇ ਏਰੀਆ 'ਚ 25.4, ਸਦਰਨ ਕੈਲੀਫੋਰਨੀਆ 'ਚ 20.6। ਸੋ ਕਈ ਤਾਂ ਬਹੁਤ ਹੀ ਨਜ਼ਦੀਕ ਹੈਗੇ ਨੇ 15% ਦੇ, ਹਾਲ ਦੀ ਘੜੀ ਸਾਰੇ ਖੁੱਲ੍ਹੇ ਨੇ, ਪਰ ਜਿਹੜਾ ਵੀ 15% ਤੋਂ ਜਦੋਂ ਹੀ ਉੱਤੋਂ ਥੱਲੇ ਜਾਊਗਾ ਤਾਂ ਉੱਥੇ ਫਿਰ ਸਟੇ ਐਟ ਹੋਮ ਆਰਡਰਸ ਜਿਹੜੇ ਆ ਉਹ ਲਾਗੂ ਹੋ ਜਾਣਗੇ। ਬਿਲਕੁਲ, ਲਾਸ ਐਂਜਲਸ ਏਰੀਏ ਦੇ ਜਿਹੜੇ ਕਈ ਏਰੀਏ ਆ ਉਹ ਇਹਦੇ ਅੰਡਰ ਆਉਂਦੇ ਹੈਗੇ ਆ। ਸੋ ਜਿਨ੍ਹਾਂ ਦੇ ਵਿੱਚ ਸਟੇ ਐਟ ਹੋਮ ਆਰਡਰ ਲੱਗੂਗਾ, ਜਦੋਂ 15% ਕਪੈਸਿਟੀ ਤੱਕ ਪਹੁੰਚ ਜਾਊਗੀ, ਰਹਿ ਜੂਗੀ, ਤੇ ਉਹਨਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਸਾਰੇ ਜਿੰਨੇ ਬਾਰਸ ਹੈਗੇ ਆ ਉਹ ਬੰਦ, ਵਾਈਨਰੀਜ਼ ਬੰਦ, ਪਰਸਨਲ ਸਰਵਿਸਿਜ਼, ਹੇਅਰ ਸਲੂਨ, ਬਿਊਟੀ ਪਾਰਲਰ ਸਾਰੇ ਬੰਦ, ਬਾਰਬਰ ਸ਼ਾਪ ਉਹ ਕਲੋਜ਼ ਕਰਨੇ ਪਊਗੇ। ਸੋ ਲਾਸ ਐਂਜਲਸ ਏਰੀਏ ਦੀਆਂ ਮੈਂ ਦੇਖ ਰਿਹਾ ਸੀ ਕੁਛ ਕਾਉਂਟੀਆਂ ਜਿਹੜੀਆਂ ਆ ਉੱਥੇ ਇਹ ਆਲਰੇਡੀ ਲਾਗੂ ਹੋ ਜਾਊਗਾ, ਕਿਉਂਕਿ ਉੱਥੇ ਜਿਹੜੇ ਆ ਪੇਸ਼ੈਂਟ ਬਹੁਤ ਜ਼ਿਆਦਾ ਹੋ ਗਏ ਆ। ਰੀਟੇਲ ਸਟੋਰਸ ਦੀ ਵੀ ਉਹਨੇ ਕਹਿ ਤਾ ਵੀ ਕਪੈਸਿਟੀ ਜਿਹੜੀ ਆ ਸਿਰਫ 20% ਤੱਕ ਹੋ ਸਕਦੀ ਆ। ਤੇ ਰੈਸਟੋਰੈਂਟਸ ਜਿਹੜੇ ਆ ਉਹਨਾਂ ਨੂੰ ਸਿਰਫ ਟੇਕ ਆਊਟ ਲਈ ਜਿਹੜਾ ਅਲਾਓ ਕੀਤਾ ਜਾਊਗਾ। ਸੋ ਹਜੇ ਬੇ ਏਰੀਏ 'ਚ ਇਹ ਨਹੀਂ ਹੋਇਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਪੈਸਿਟੀ ਹਜੇ 15% ਤੋਂ ਉੱਪਰ ਆ, ਤੇ ਪਰ ਜਿਸ ਹਿਸਾਬ ਨਾਲ ਚੱਲ ਰਿਹਾ ਮਾਹੌਲ, ਲੱਗਦਾ ਵੀ ਇਹ ਅਸਰ ਪੈ ਸਕਦਾ ਬਹੁਤ ਵੱਡੇ ਏਰੀਏ ਦੇ ਉੱਤੇ। ਮਿਲੀਅਨਸ ਆਫ ਲੋਕ ਜਿਹੜੇ ਕੈਲੀਫੋਰਨੀਆ 'ਚ ਆ ਉਹ ਇਸ ਇਫੈਕਟ ਦੇ ਅੰਡਰ ਆ ਸਕਦੇ ਹੈਗੇ ਆ। ਸੋ ਹਜੇ ਸੈਨ ਫਰਾਂਸਿਸਕੋ ਏਰੀਏ ਨੂੰ ਨਹੀਂ ਇਹ ਅਪਲਾਈ ਕਰੂਗਾ,
ਪਰ ਕਲੋਜ਼ਲੀ ਕਹਿੰਦੇ ਜਿਹੜਾ ਡਾਟਾ ਸੈਨ ਫਰਾਂਸਿਸਕੋ ਤੇ ਇਹਦੀਆਂ ਜਿਹੜੀਆਂ ਨੇਬਰਿੰਗ ਕਾਉਂਟੀਜ਼ ਹੈਗੀਆਂ, ਜਿੱਦਾਂ ਕੰਟਰਾ ਕਾਸਟਾ ਹੋ ਗਈ, ਸਨੋਮਾ ਹੋ ਗਈ, ਇੱਧਰੋਂ ਬੇ ਏਰੀਆ, ਸੈਂਤਾ ਕਲਾਰਾ ਕਾਉਂਟੀ, ਸੈਨ ਮਟੇਓ, ਇਹ ਸਾਰੀਆਂ ਕਾਉਂਟੀਜ਼ ਦਾ ਉਹ ਡਾਟਾ ਚੈੱਕ ਕਰ ਰਹੇ ਹੈਗੇ ਆ ਹੈਲਥ ਸਰਵਿਸਿਜ਼ ਡਿਪਾਰਟਮੈਂਟ ਵਾਲੇ। ਸੋ ਜੇ ਕੋਈ ਅਪਡੇਟ ਹੋਊਗੀ ਉਸ ਨੂੰ ਇਮੀਡੀਏਟਲੀ ਜਿਹੜਾ ਆ ਅਪਡੇਟ ਕੀਤਾ ਜਾਊਗਾ। ਪਰ ਸਿਚੁਏਸ਼ਨ ਕਰੋਨਾ ਵਾਇਰਸ ਦੀ ਜੇ ਦੱਸਦੀ ਜਾਈਏ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈਗੀ ਆ। ਕਿਤੇ ਵੀ ਜਿੱਦਾਂ ਜਿਹੜੀ ਆ ਪੇਸ਼ੈਂਟ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ। ਜੀ ਬਿਲਕੁਲ, ਜੋ ਹਾਲਾਤ ਇਸ ਟਾਈਮ ਚੱਲ ਰਹੇ ਆ, ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ ਇੱਦਾਂ ਲੱਗਦਾ ਵੀ ਸਾਰੇ ਕੈਲੀਫੋਰਨੀਆ 'ਚ ਇੱਕ ਵਾਰੀ ਫਿਰ ਸਟੇ ਐਟ ਹੋਮ ਆਰਡਰਸ ਜਿਹੜੇ ਆ ਉਹ ਲੱਗ ਸਕਦੇ ਨੇ, ICU ਦੀ ਕੈਪੈਸਿਟੀ ਨੂੰ ਜਿਹੜਾ ਉਹ ਮੱਦੇਨਜ਼ਰ ਜਿਹੜਾ ਉਹ ਰੱਖਦੇ ਹੋਏ। ਸੋ ਕਾਫੀ ਜਿਹੜਾ ਆ ਸਿਚੁਏਸ਼ਨ ਬੈਡ ਜਿਹੜੀ ਆ ਆਂਕੜਿਆਂ ਦੇ ਮੁਤਾਬਕ ਜਿਹੜੀ ਉਹ ਹੋ ਰਹੀ ਆ। ਸੋ ਵੱਧ ਤੋਂ ਵੱਧ ਜੇ ਆਪਾਂ ਮਾਸਕ ਪਹਿਨ ਕੇ ਸਾਰਾ ਕੁਛ ਕਰੀਏ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਕਾਫੀ ਆਪਾਂ ਜਿਹੜਾ ਉਹ ਰੋਕ ਸਕਦੇ ਹਾਂ। ਜੇ ਆਪਸ ਦੇ ਵਿੱਚ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਦੇ ਨਾਲ ਤੁਸੀਂ ਕਦੀ ਨਹੀਂ ਮਿਲੇ ਹੋਏ, ਉਹ ਜੇ ਦੋਨਾਂ ਜਾਣਿਆਂ ਨੇ ਮਾਸਕ ਪਹਿਨੇ ਆ ਤਾਂ ਫਿਰ ਉਹਦੇ ਵਿੱਚ ਇਸ ਵਾਇਰਸ ਦੇ ਫੈਲਣ ਦੀ ਪ੍ਰੋਬੇਬਿਲਿਟੀ ਜਿਹੜੀ ਉਹ ਸਿਰਫ 1.5% ਜਿਹੜੀ ਉਹ ਰਹਿ ਜਾਂਦੀ ਆ, ਜਦ ਕਿ ਜੇ ਨਾ ਪਹਿਨਿਆ ਹੋਵੇ ਤਾਂ 70% ਤੋਂ ਉੱਤੇ ਜਿਹੜੀ ਪ੍ਰੋਬੇਬਿਲਿਟੀ ਆ ਉਹ ਹੋ ਜਾਂਦੀ ਆ। ਸੋ ਇਹ ਛੋਟੀਆਂ ਜਿਹੀਆਂ ਚੀਜ਼ਾਂ ਜਦੋਂ ਗੱਲਬਾਤ ਕਰਦੇ ਹਾਂ, ਜੋ ਉਹਨਾਂ ਚੀਜ਼ਾਂ ਦੇ ਉੱਤੋਂ ਜੋ ਕਰੀਏ ਤਾਂ ਇਹ ਇਸ ਦੇ ਵਿੱਚ ਬਚਾਅ ਆ। ਇਹ ਹੁਣ ਤਕਰੀਬਨ ਇਹ ਪਤਾ ਹੀ ਲੱਗਦਾ ਵੀ ਇਹ ਜਿਹੜੇ ਐਰੋਸੋਲਸ ਆ ਹਵਾ ਦੇ ਵਿੱਚ ਜਿਹੜੇ ਇਹਦੇ ਛਣ ਰਹਿ ਜਾਂਦੇ ਆ, ਉਸ ਦੇ ਕਰਕੇ ਜ਼ਿਆਦਾ ਜਿਹੜਾ ਹੈ ਇਹ ਫੈਲ ਰਿਹਾ। ਜਿੱਦਾਂ ਸ਼ੁਰੂਆਤੀ ਦੌਰ 'ਚ ਆਪਾਂ ਦੇਖਦੇ ਵੀ ਉਹ ਇਹਨੇ ਪਤਾ ਨਹੀਂ ਉੱਤੇ ਜਿਹੜਾ ਉਹ ਕਿੰਨਾ ਚਿਰ ਜਿਹੜਾ ਉਹ ਪਿਆ ਰਹਿ ਜਾਣਾ, ਦਿਨ ਤੱਕ ਰਹਿਣਾ, 2 ਦਿਨ ਤੱਕ ਰਹਿਣਾ। ਉਹਦੇ ਚੀਜ਼ ਦੇ ਨਾਲੋਂ ਹੁਣ ਰਾਈਟ ਨਾਓ ਇਹ ਪਤਾ ਲੱਗ ਰਿਹਾ ਵੀ ਜਦੋਂ ਜ਼ਿਆਦਾ ਇੱਕ ਦੂਜੇ ਦੇ ਨਜ਼ਦੀਕ ਆ ਤੇ ਇੱਕ ਦੂਜੇ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਮੂੰਹ ਦੇ ਵਿੱਚੋਂ ਜਦੋਂ ਡ੍ਰੌਪਲੇਟਸ ਜਿਹੜੇ ਉਹ ਡਿੱਗਦੇ ਨੇ, ਉਹਨਾਂ ਦੇ ਜ਼ਰੀਏ ਜ਼ਿਆਦਾ ਉਹ ਫੈਲਦਾ ਆ। ਸੋ ਆਪਾਂ ਜੇ ਮਾਸਕ ਵਗੈਰਾ ਸਾਰਿਆਂ ਨੇ ਜਿਹੜੇ ਪਹਿਨ ਕੇ ਰੱਖੀਏ ਤਾਂ ਇਸ ਦਾ ਕਾਫੀ ਆਪਾਂ ਇਸ ਦੀ ਰੋਕਥਾਮ ਜਿਹੜੀ ਉਹ ਕਰ ਸਕਦੇ ਹਾਂ, ਤੇ ਫਿਰ ਆਪਾਂ ਆਪੋ ਆਪਣੇ ਜਿਹੜੇ ਕੰਮਕਾਰ ਆ, ਬਿਜ਼ਨਸਿਸ ਆ, ਉਹਨਾਂ ਨੂੰ ਵੀ ਆਪਾਂ ਨਾਲ ਦੇ ਨਾਲ ਓਪਨ ਰੱਖ ਸਕਾਂਗੇ। ਤੇ ਅਗਲੀ ਅਗਲੀ ਜਿਹੜੀ ਖਬਰ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹ ਟੋਟਲੀ ਆਪਣੀ ਜਿਹੜੀ ਪਾਲਿਸੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਆਪੋਜ਼ਿਟ ਲੈ ਕੇ ਆਊਗੇ। ਅੱਜ ਉਹਨਾਂ ਦੀ ਇੱਕ ਇੰਟਰਵਿਊ ਆ, ਉਸ ਨੂੰ ਜਿਹੜਾ ਆ ਰਿਕਾਰਡ ਕੀਤਾ ਗਿਆ। ਕੱਲ੍ਹ ਨੂੰ ਉਹ CNN ਵਾਲੇ ਜਿਹੜੇ ਆ ਬਰੋਡਕਾਸਟ ਕਰਨਗੇ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੇਰੇ ਜਦੋਂ ਮੈਂ ਪ੍ਰੈਜ਼ੀਡੈਂਟ ਦੀ ਸਹੁੰ ਚੱਕ ਲਊਂਗਾ ਤੇ 100 ਦਿਨਾਂ ਦੇ ਲਈ ਜਿੰਨੇ ਵੀ ਅਮਰੀਕਨਸ ਹੈਗੇ, ਮੈਂ ਸਾਰਿਆਂ ਨੂੰ ਕਹੂੰਗਾ ਵੀ ਉਹਨਾਂ ਨੂੰ ਮਾਸਕ ਪਾਉਣਾ ਪੈਣਾ ਆ। ਸੋ ਇਹਦੇ ਨਾਲ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਫੈਲਣ ਤੋਂ ਘਟ ਜਾਊਗੀ। ਸੋ ਪਹਿਲੇ 100 ਡੇ ਦੇ ਵਿੱਚ ਕਹਿੰਦੇ ਵੀ ਨਾਟ ਫੋਰ ਐਵਰ, ਪਰ 100 ਦਿਨਾਂ ਦੇ ਲਈ ਪੱਕਾ ਜਿਹੜਾ ਮਾਸਕ ਉਹ ਪਾਉਣਾ ਪਊਗਾ। ਇਹ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਆ, ਪਰ ਇਹ ਸਹੁੰ ਜਦੋਂ ਚੱਕਦੇ ਆ ਉਹ ਤੋਂ ਬਾਅਦ ਕੀ ਹੁੰਦਾ ਹੈ ਜਾਂ ਉਦੋਂ ਤੱਕ ਕੁਛ ਨਾ ਕੁਛ ਇੰਪਰੂਵਮੈਂਟ ਹੁੰਦੀ ਹੈ, ਉਹਦੇ ਉੱਤੇ ਡਿਪੈਂਡ ਕਰੂਗਾ। ਜੀ ਪੱਕਾ ਪਾਉਣਾ ਪਊਗਾ ਜਾਂ ਨਹੀਂ, ਉਹ ਕਹਿੰਦੇ ਆ ਵੀ ਪਾਓ ਤਾਂ ਜਿਹੜਾ ਉਹ ਚੰਗੀ ਗੱਲ, ਉਹਦੇ ਨਾਲ ਆਪਾਂ ਕਾਫੀ ਜਿਹੜਾ ਆ ਇਸ ਨੂੰ ਰੋਕ ਸਕਦੇ ਹੈਗੇ ਆ, ਇਸ ਦੇ ਫੈਲਾਅ ਨੂੰ ਜਿਹੜਾ ਉਹ ਰੋਕ ਲਵਾਂਗੇ। ਉੱਧਰ ਜਿਹੜੀ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਜਾਈਏ, ਜਿਹੜਾ ਇੱਕ ਬਾਈ ਪਾਰਟੀਜ਼ਨ $908 ਬਿਲੀਅਨ ਦਾ ਜਿਹੜਾ ਸਟਿਮੂਲਸ ਪੈਕੇਜ ਆ, ਕਹਿੰਦੇ ਆ ਵੀ ਉਸ ਦੇ ਲਈ ਮੋਮੈਂਟਮ ਜਿਹੜਾ ਆ ਉਹ ਹੌਲੀ ਹੌਲੀ ਵੱਧ ਰਿਹਾ ਆ। ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ GOP ਦੇ ਸੈਨੇਟਰਸ ਆ, ਉਹਨਾਂ ਨੇ ਆਪਣੀ ਇਸ ਦੇ ਵਿੱਚ ਸਮਰਥਨ ਆ ਉਹ ਪੇਸ਼ ਕੀਤਾ ਹੈਗਾ ਆ। ਸੋ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਤੇ ਨੈਂਸੀ ਪਲੋਸੀ ਕਹਿੰਦੇ ਆ ਅੱਜ ਉਹਨਾਂ ਨੇ ਆਪਸ 'ਚ ਜਿਹੜੀ ਉਹ ਗੱਲਬਾਤ ਕੀਤੀ ਹੈਗੀ ਆ। ਸੋ ਕਹਿੰਦੇ ਵੀ 11 ਦਸੰਬਰ ਤੋਂ ਪਹਿਲਾਂ ਡੀਲ ਜਿਹੜੀ ਉਹ ਬਣਾਉਣ ਦੇ ਲਈ ਉਹਨਾਂ ਨੇ ਆਖਿਆ ਵੀ ਆਪਾਂ ਜਿਹੜਾ ਉਹ ਬਣਾ ਸਕਦੇ ਹਾਂ। ਮਿਚ ਮੈਕੋਨਲ ਨੇ ਕਿਹਾ ਵੀ ਬੜੀ ਬਹੁਤ ਚੰਗੀ ਗੱਲਬਾਤ ਜਿਹੜੀ ਆ ਨੈਂਸੀ ਪਲੋਸੀ ਦੇ ਨਾਲ ਉਹ ਹੋਈ ਆ, ਤੇ ਕਹਿੰਦੇ ਵੀ ਦੋਨੋਂ ਹੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਇਹ ਪਾਰਟੀਆਂ ਆ ਉਹ ਇੰਟਰਸਟਿਡ ਆ ਵੀ ਕੋਈ ਇਸ ਦਾ ਸਿੱਟਾ ਆ ਉਹ ਨਿਕਲ ਸਕੇ। ਇਸ ਇਕੱਲੇ ਕਰੋਨਾ ਵਾਇਰਸ ਪੈਕੇਜ ਹੀ ਨਹੀਂ, ਨਾਲ ਦੇ ਨਾਲ ਜਿਹੜਾ ਸਪੈਂਡਿੰਗ ਬਿੱਲ ਆ ਉਹ ਵੀ, ਤੇ ਜੇ ਸਪੈਂਡਿੰਗ ਬਿੱਲ ਵੀ ਪਾਸ ਨਹੀਂ ਹੁੰਦਾ ਤਾਂ ਗਵਰਨਮੈਂਟ ਸ਼ਟਡਾਊਨ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹਨਾਂ ਦੀ ਇਹ ਗੱਲਬਾਤ 3 ਨਵੰਬਰ ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਜਿਹੜੀ ਗੱਲਬਾਤ ਆ ਉਹ ਹੋਈ ਹੈਗੀ ਆ। ਜੀ, ਬਿਲਕੁਲ। ਜਿਹੜਾ ਨਵਾਂ ਇਹ $908 ਬਿਲੀਅਨ ਦਾ ਸਟਿਮੂਲਸ ਪੈਕੇਜ ਹੈ, ਇਹਦੇ ਵਿੱਚ $1200 ਨਹੀਂ ਇਨਕਲੂਡ ਕੀਤਾ ਗਿਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਵੀ ਸਾਡੇ ਬਹੁਤ ਸਾਰੇ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਕੁਆਲੀਫਾਈ ਕਰਦੇ ਸੀ, ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਸੀ ਜਾਂ 2 ਜਾਣਿਆਂ ਦੀ 1.5 ਲੱਖ ਤੋਂ ਥੱਲੇ ਸੀ, ਉਹਨਾਂ ਨੂੰ ਮਿਲੇ ਸੀ, ਪਲੱਸ ਬੱਚਿਆਂ ਨੂੰ ਵੀ ਪੈਸੇ ਮਿਲੇ ਸੀ। ਉਹ ਇਹਦੇ ਵਿੱਚ ਨਹੀਂ ਇਨਕਲੂਡ ਕੀਤਾ ਗਿਆ। ਪਰ ਜਿਹੜਾ ਮੇਨ ਕੰਸਰਨ ਇਸ ਟਾਈਮ ਹੈਗਾ ਆ, ਦਸੰਬਰ ਕ੍ਰਿਸਮਸ ਵਾਲੇ ਜਿਹੜਾ ਵੀਕ ਆ 26 ਵਾਲਾ,
ਉਸ ਟਾਈਮ ਦੇ ਉੱਤੇ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਦੀ ਅਨਪਲਾਇਮੈਂਟ ਬੰਦ ਹੋ ਜਾਣੀ ਆ। ਸਮਾਂ ਉਹ ਸਮਾਪਤ ਹੋ ਜਾਣਾ। ਉਸ ਨੂੰ ਜਿਹੜੀ ਐਕਸਟੈਂਡ ਕਰਨ ਦੀ ਗੱਲ ਜਿਹੜੀ ਆ ਜ਼ਰੂਰ ਉਹਦੇ ਵਿੱਚ ਹੈਗੀ ਆ। ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਤੇ ਪੈਂਡੈਮਿਕ ਐਮਰਜੈਂਸੀ ਅਨਪਲਾਇਮੈਂਟ ਕੰਪਨਸੇਸ਼ਨ, ਇਹ ਜਿਹੜੀ ਉਹਦੇ ਵਿੱਚ ਇਨਕਲੂਡ ਕਰਨ ਦੀ ਗੱਲ ਹੋਈ ਹੈਗੀ ਆ। ਇਹ ਹੁਣ ਦੇਖਦੇ ਆ ਵੀ ਜਦੋਂ ਅਪਰੂਵ ਹੁੰਦਾ ਆ ਫਾਈਨਲੀ, ਸੋ ਹੁਣ ਚੱਕ ਸ਼ੂਮਰ ਤੇ ਨੈਂਸੀ ਪਲੋਸੀ ਦੋਨੋਂ ਹੀ ਐਗਰੀ ਕਰਦੇ ਹੈਗੇ ਆ। ਮਿਚ ਮਕੋਨਲ ਨੇ ਵੀ ਥੋੜ੍ਹਾ ਬਹੁਤਾ ਸਿਰ ਹਿਲਾਇਆ। ਸੋ ਲੱਗਦਾ ਵੀ ਦੋਨੋਂ ਹੀ ਇਹ ਰਲ ਕੇ ਜਿਹੜੇ ਆ ਕੁਛ ਨਾ ਕੁਛ ਇਹਦੇ ਤੇ ਵਰਕਆਊਟ ਹੋਊਗਾ, ਕਿਉਂਕਿ ਪੀਪੀਪੀ ਜਿਹੜਾ ਪ੍ਰੋਗਰਾਮ ਆ ਉਹ ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਐਕਸਪੋਜ਼ ਹੋਇਆ ਵੀ ਵੱਡੀਆਂ ਕੰਪਨੀਆਂ 10-10 ਮਿਲੀਅਨ ਡਾਲਰ ਜਿਹੜੀਆਂ ਲੋਨ ਲੈ ਗਈਆਂ, ਜਦੋਂ ਕਿ ਉਹਨਾਂ ਦਾ ਮੇਨ ਫੋਕਸ ਸਮਾਲ ਬਿਜ਼ਨਸ ਦੇ ਉੱਤੇ ਸੀ। 87% ਦੇ ਕਰੀਬ ਜਿਹੜੀਆਂ ਬਿਗ ਕਾਰਪੋਰੇਸ਼ਨਸ ਆ ਜਾਂ ਚੇਨਸ ਹੈਗੀਆਂ ਬੜੀਆਂ ਉਹ ਲੈ ਗਈਆਂ। ਸੋ ਉਹਦੇ ਕਰਕੇ ਵੀ ਜਿਹੜਾ ਆ ਹੁਣ ਇਹ ਕਾਫੀ ਜ਼ੋਰ ਆ ਵੀ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਦੀ ਜਿਹੜੀ ਹੈਲਪ ਕੀਤੀ ਜਾਵੇ, ਨਾ ਕਿ ਜਿਹੜੇ ਐਡੇ ਵੱਡੇ ਸੀ ਉਹ ਫੇਰ 10-10 ਮਿਲੀਅਨ ਡਾਲਰ ਲੈ ਗਏ। ਜੀ ਜੀ, ਬਿਲਕੁਲ। ਅੱਜ ਯੂਐਸਸੀਐਸ ਨੇ ਜਿਹੜਾ ਆ 1 ਦਸੰਬਰ ਤੋਂ ਇਸੇ ਮਹੀਨੇ ਦੀ ਜਿਹੜੀ ਆ 1 ਤਰੀਕ ਤੋਂ ਇਸ ਸਾਲ 'ਚ ਇਹਨਾਂ ਨੇ ਨਵਾਂ ਜਿਹੜਾ ਸਿਵਿਕਸ ਟੈਸਟ ਜਿਹੜਾ ਉਹ ਲਾਗੂ ਕਰ ਦਿੱਤਾ ਆ। ਅੱਗੇ 2008 ਸਨ ਦਾ ਜਿਹੜਾ ਯੂਐਸ ਸਿਟੀਜ਼ਨਸ਼ਿਪ ਦੇ ਲਈ ਸਵਾਲ ਹੁੰਦੇ ਸੀਗੇ, ਉਹ ਵਰਤੇ ਜਾਂਦੇ ਸੀਗੇ, ਪਰ ਹੁਣ ਜਿਹੜੇ ਆ ਉਹ ਨਵਾਂ ਜਿਹੜਾ ਆ ਉਹ ਪੇਸ਼ ਕਰ ਦਿੱਤਾ ਗਿਆ ਆ। ਸੋ ਇਸ ਦੇ ਵਿੱਚ ਕਹਿੰਦੇ ਵੀ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਮੁਸ਼ਕਲ ਸਵਾਲ ਜਿਹੜੇ ਆ ਉਹ ਹੋਇਆ ਕਰਨਗੇ। ਸੋ ਹੁਣ ਅੱਜ ਤੋਂ ਬਾਅਦ ਜਿਨ੍ਹਾਂ ਨੇ ਵੀ ਬੇਸਿਕਲੀ ਹੁਣ ਅਪਲਾਈ ਕਰਨਾ ਆ, ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਆ ਉਹ ਪੜ੍ਹਨਾ ਪਊਗਾ। ਸੋ ਪੁਰਾਣੇ ਸਮਿਆਂ ਦੇ ਉੱਤੇ 1800s ਦੇ ਲਈ ਜਿਹੜਾ ਆ ਉਹਨਾਂ ਨੇ ਹੁਣ ਜਿਹੜੇ ਜ਼ਿਆਦਾ ਸਵਾਲ ਰੱਖੇ ਹੈਗੇ ਨੇ। ਸੋ ਨੰਬਰ ਆਫ ਸਵਾਲ ਜਿਹੜੇ ਆ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਇਹ ਵੱਧਦੇ ਜਾ ਰਹੇ ਨੇ। ਸੋ ਜਿੱਦਾਂ ਕਹਿੰਦੇ ਵੀ ਅਮੈਰੀਕਨ ਹਿਸਟਰੀ ਦੇ ਜਿਹੜੇ ਪਹਿਲੋਂ 29 ਸਵਾਲ ਹੁੰਦੇ ਸੀ, ਉਹ ਹੁਣ ਵਧਾ ਕੇ ਇਹਨਾਂ ਨੇ 45 ਜਿਹੜੇ ਉਹ ਕਰ ਦਿੱਤੇ ਨੇ। 1800 ਜਿਹੜੇ ਸਨ ਦੇ ਹਿਸਟਰੀ ਦੇ ਜਿਹੜੇ ਸਵਾਲ ਆ ਉਹ ਬੇਸਿਕਲੀ ਉਹ ਹੁਣ ਵੱਧ ਕੇ 10 ਸਵਾਲ ਜਿਹੜੇ ਉਹ ਹੋਣਗੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਹੁਣ ਥੋੜ੍ਹੀਆਂ ਜਿਹੀਆਂ ਮੁਸ਼ਕਲ ਹੋਈਆਂ ਆ। ਇਹ ਸਾਲ ਦੀ ਸ਼ੁਰੂਆਤ ਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਹਰਜੋਤ ਸਿੰਘ ਜੀ, ਵੀ ਇਸ ਦੇ ਵਿੱਚ ਵੀ ਇਹਨਾਂ ਨੇ ਥੋੜ੍ਹਾ ਸਿਵਿਕਸ ਟੈਸਟ ਔਖਾ ਕਰਨਾ ਆ। ਪਹਿਲੋਂ 100 ਸਵਾਲ ਹੁੰਦੇ ਸੀ, ਹੁਣ ਇਸ ਦੇ ਵਿੱਚ 128 ਕੁੱਲ ਸਵਾਲ ਹੋਣਗੇ ਅਤੇ ਜਿਹੜੇ ਇਹਨਾਂ ਨੂੰ 20 ਦੇ ਵਿੱਚੋਂ ਹੁਣ 12 ਸਵਾਲਾਂ ਦਾ ਜਿਹੜਾ ਸਹੀ ਜਵਾਬ ਜਿਹੜਾ ਉਹ ਦੇਣਾ ਪਊਗਾ, ਜੇ ਉਹਨਾਂ ਨੇ ਪਾਸ ਹੋਣਾ ਆ ਯੂਐਸ ਸਿਟੀਜ਼ਨਸ਼ਿਪ ਦੇ ਸਵਾਲ ਦੇ ਲਈ। ਸੋ ਜੀ, ਪਹਿਲਾਂ 10 ਦੇ ਵਿੱਚੋਂ 6 ਸਵਾਲ ਜਿਹੜੇ ਹੁੰਦੇ ਸੀ, ਸੋ ਹੁਣ ਸਵਾਲ ਵੀ ਉਹਨਾਂ ਨੇ ਡਬਲ ਪੁੱਛਣੇ ਆ ਅਤੇ ਆਨਸਰ ਵੀ ਓਬਵੀਅਸਲੀ ਫਿਰ ਉਹਨਾਂ ਨੇ ਡਬਲ ਜਿਹੜੇ ਕਰੈਕਟ ਆ ਉਹ ਤੁਹਾਡੇ ਤੋਂ ਚਾਹੁੰਦੇ ਆ। 60% ਤੁਹਾਨੂੰ ਘੱਟੋ ਘੱਟ ਆਨਸਰ ਜਿਹੜੀ ਉਸਦੇ ਪਤਾ ਹੋਣੇ ਚਾਹੀਦੇ ਆ। ਸੋ 10 ਦੇ ਵਿੱਚੋਂ 6 ਦਾ ਜਵਾਬ ਦੇਣਾ ਥੋੜ੍ਹਾ ਸੌਖਾ ਸੀਗਾ, ਪਰ ਹੁਣ ਸਵਾਲ ਹੀ ਜਿਹੜੇ ਇੰਨੇ ਜ਼ਿਆਦਾ ਉਹਨਾਂ ਨੇ ਡਬਲ ਕਰਤੇ ਆ ਅਤੇ ਕੁੱਲ ਸਵਾਲਾਂ ਦੀ ਗਿਣਤੀ ਵੀ ਜਿਹੜੀ 128 ਇਹਨਾਂ ਨੇ ਕਰ ਦਿੱਤੀ ਹੈਗੀ ਆ। ਜੀ, ਅਤੇ ਆਪਣਾ ਸਮਾਂ ਵੀ ਜਿਹੜਾ ਹੈ ਸਮਾਂ ਵੀ ਜਿਹੜਾ ਹੈ ਜੀ। ਸੋ ਬਿਲਕੁਲ ਅਗਲੀ ਖਬਰ ਬਸ ਸਾਂਝੀ ਕਰਦੇ ਜੀ, ਜਿਹੜੀ ਪਬਲਿਕ ਚਾਰਜ ਨੂੰ ਲੈ ਕੇ ਆ ਉਹਦੇ ਸੰਬੰਧ ਦੇ ਵਿੱਚ ਵੀ ਅੱਜ 9 ਸਰਕਟ ਕੋਰਟ ਆਫ ਅਪੀਲਸ ਨੇ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਹ ਪਬਲਿਕ ਚਾਰਜ ਵਾਲਾ ਰੂਲ ਸੀ ਉਹਨੂੰ ਟਰਨ ਡਾਊਨ ਕਰ ਦਿੱਤਾ 2 ਦੇ ਮੁਕਾਬਲੇ 1 ਰੂਲਿੰਗ ਦੇ ਨਾਲ। ਹੁਣ ਇਹ ਡਿਪੈਂਡ ਕਰਦਾ ਵੀ ਇਹ ਸੁਪਰੀਮ ਕੋਰਟ 'ਚ ਲੈ ਕੇ ਜਾਂਦੇ ਆ ਜਾਂ ਨਹੀਂ ਲੈ ਕੇ ਜਾਂਦੇ, ਪਰ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਬਣਨਾ ਸੀ, ਜਿਹੜੇ ਕਿਸੇ ਨੇ ਗ੍ਰੀਨ ਕਾਰਡ ਰਿਨਿਊ ਕਰਾਉਣਾ ਜਾਂ ਸਿਟੀਜ਼ਨ ਬਣਨਾ ਹੈਗਾ। ਸੋ ਆਪਾਂ ਬਹੁਤ ਸਾਲਾਂ ਤੋਂ ਰੌਲਾ ਪਾਉਂਦੇ ਰਹੇ, ਭਾਈ ਸਿਟੀਜ਼ਨ ਬਣੋ, ਸਿਟੀਜ਼ਨ ਬਣੋ। ਸੋ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਉਸ ਟਾਈਮ ਦੇ ਉੱਤੇ ਤਾਂ ਬਹੁਤ ਸਾਰੇ ਲੋਕਾਂ ਦੀ ਫੀਸ ਵੀ ਮਾਫ ਹੋ ਜਾਂਦੀ ਸੀ। ਹੁਣ ਫੀਸਾਂ ਕਿੰਨੀਆਂ ਵਧਾ ਦਿੱਤੀਆਂ ਗਈਆਂ, ਹੁਣ ਟੈਸਟ ਵੀ ਬਹੁਤ ਹਾਰਡ ਹੋ ਗਿਆ। ਤੋ ਇਹ ਹੁਣ ਚਾਹੇ ਈਵਨ ਦੋ ਨਵਾਂ ਪ੍ਰੈਜ਼ੀਡੈਂਟ ਆ ਵੀ ਜਾਊਗਾ ਜੋ ਬਾਈਡਨ, ਉਹ ਟੈਸਟ ਨੂੰ ਨਹੀਂ ਚੇਂਜ ਕਰਨ ਲੱਗਾ, ਹੋਰ ਪਾਲਿਸੀਆਂ ਤਾਂ ਚੇਂਜ ਹੋ ਸਕਦੀਆਂ। ਸੋ ਭਾਈ ਹਜੇ ਵੀ ਜਿਹੜੇ ਨਹੀਂ ਸਿਟੀਜ਼ਨ ਬਣੇ ਤਿਆਰੀਆਂ ਕਰੋ, ਚਾਹੇ ਨਵਾਂ ਹਾਰਡ ਟੈਸਟ ਵੀ ਹੋਵੇ, ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ। ਕਿਉਂਕਿ ਇਕੱਲਾ ਚਾਹੇ ਸਰਕਾਰ ਚੇਂਜ ਹੋ ਗਈ ਆ, ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਜਿਹੜੇ ਬੈਨੀਫਿਟਸ ਆ ਉਹਨਾਂ ਦੇ ਉੱਤੇ ਇਹ ਅਸਰ ਪੈਣਾ ਆ, ਖਾਸ ਕਰਕੇ ਜਿਹੜੇ ਬਜ਼ੁਰਗ ਆ, ਮੈਡੀਕੇਅਰ, ਸੋਸ਼ਲ ਸਿਕਿਉਰਿਟੀ, ਵੈਲਫੇਅਰ ਜਾਂ ਹੋਰ ਜਿਹੜੇ ਇੱਦਾਂ ਦੇ ਪ੍ਰੋਗਰਾਮ ਆ। ਸੋ ਸਿਟੀਜ਼ਨ ਬਣਨਾ ਜਿਹੜਾ ਬਹੁਤ ਜ਼ਰੂਰੀ ਹੈਗਾ ਆ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਆਪਾਂ ਹਰਜੋਤ ਸਿੰਘ ਜੀ ਸਮਾਪਤ ਜਿਹੜਾ ਉਹ ਕਰਦੇ ਹਾਂ। ਸੋ ਦੱਸਦੇ ਜਾਈਏ ਅੱਜ ਜਿਹੜਾ ਆ ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨਸ 85-86 ਪੁਆਇੰਟ ਜਿਹੜਾ ਉਹ ਵਧਿਆ, 29,970 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 28 ਪੁਆਇੰਟ ਵਧੇ,
12,377 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 2 ਪੁਆਇੰਟ ਡਿੱਗੇ, 3667 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,841 ਪ੍ਰਤੀ ਆਉਂਸ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਆਪਣੇ ਕੈਨੇਡਾ ਜਿਹੜਾ ਗੁਆਂਢੀ ਮੁਲਕ ਆ ਉਹਨਾਂ ਦੇ $1.29 ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦਾ ਜੇ ਦੇਖਿਆ ਜਾਵੇ $73.84 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।